ਤੇ ਆਪਾਂ ਅਗਲੀ ਬਿਲਕੁਲ। ਗੱਲ ਕਰੀਏ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਪੰਜਾਬ ਸਰਕਾਰ ਦੀ ਕਰੀਏ। ਪੰਜਾਬ ਦੇ ਵਿੱਚ ਜਿਹੜਾ ਭ੍ਰਿਸ਼ਟਾਚਾਰੀ ਮਿਟਾਉਣ ਦਾ ਦਾਅਵਾ ਕੀਤਾ ਇਹਨਾਂ ਨੇ, ਇਹ ਦਾਅਵਾ ਕੀਤਾ ਕਿ 300 ਭ੍ਰਿਸ਼ਟਾਚਾਰੀ ਅਸੀਂ ਜੇਲ੍ਹ ਭੇਜਤਾ, ਕਿਉਂਕਿ ਕੱਲ੍ਹ ਪਰਸੋਂ ਪ੍ਰਤਾਪ ਸਿੰਘ ਬਾਜਵਾ ਵੀ ਕਹਿ ਰਹੇ ਸੀ ਕਿ ਸਾਡੇ ਸਾਰੇ ਲੀਡਰ ਹੀ ਸਹਿਮ ਦੇ ਵਿੱਚ ਹੈ, ਕਿਉਂਕਿ ਏਜੰਸੀਆਂ ਤੇ ਪੁਲਿਸ, ਵਿਜੀਲੈਂਸ ਸਾਰਾ ਕੁਛ ਹੀ ਜਿਹੜਾ ਤੰਤਰ ਆ ਉਹ ਸਾਡੇ ਇਹਨਾਂ ਦੇ ਮਗਰ ਲਾਈ ਫਿਰਦੀ ਹੈ, ਸਾਡੇ ਲੀਡਰਾਂ ਦੇ, ਜਿਹੜੀ ਸੱਤਾਧਾਰੀ ਪਾਰਟੀ ਹੈ। ਪ੍ਰਵੀਨ ਜੀ, ਮੈਨੂੰ ਇੱਕ ਗੱਲ ਦੱਸੋ ਜੀ। ਕਿ ਜੇ ਬੰਦਾ ਸਹੀ ਹੋਵੇ ਤਾਂ ਉਹਨੂੰ ਕਾਹਦਾ ਸਹਿਮ ਫਿਰ? ਹਾਂ, ਜਦੋਂ ਬਿਲਕੁਲ ਤੁਹਾਨੂੰ ਚੱਲਿਆ ਤਾਂ ਕਾਲਾ ਸਾਡੇ ਤੁਸੀਂ ਸਹਿਮੇ ਤਾਂ ਹੀ ਫਿਰਦੇ ਹੋ ਨਾ। ਜੀ, ਜੀ। ਜੇ ਤੁਹਾਨੂੰ ਕੇਂਦਰੀ ਏਜੰਸੀਆਂ ਤੋਂ ਜੇ ਡਰ ਲੱਗਦਾ, ਜੇ ਜੀ, ਸੂਬੇ ਦੀਆਂ ਏਜੰਸੀਆਂ ਤੋਂ ਡਰ ਲੱਗਦਾ, ਇਹਦਾ ਮਤਲਬ ਤੁਹਾਡੀਆਂ ਚੋਰ-ਮੋਰੀਆਂ ਪਤਾ ਉਹਨਾਂ ਨੂੰ, ਤੁਹਾਡੀਆਂ ਨਲਾਇਕੀਆਂ ਪਤਾ ਉਹਨਾਂ ਨੂੰ। ਤੁਸੀਂ ਪਤਾ। ਸਿਸਟਮ 'ਚ ਰਹਿ ਕੇ, ਸੱਤਾ 'ਚ ਰਹਿ ਕੇ ਤੁਸੀਂ ਚੋਰ-ਮੋਰੀਆਂ ਕੀਤੀਆਂ, ਤੁਸੀਂ ਜੀ। ਖਜ਼ਾਨੇ 'ਚ ਮੋਹਰੀਆਂ ਕੀਤੀਆਂ, ਤੁਸੀਂ ਠੱਗੀ ਲਾਈ, ਤਾਂ ਹੀ ਸਵਾਲ ਹੋ ਰਹੇ ਨੇ। ਤਾਂ ਹੀ ਜੇਕਰ ਤੁਹਾਡੇ ਖਿਲਾਫ ਬਦਲਾਖੋਰੀ ਆ ਤਾਂ ਕੋਈ ਨਾ, ਅਦਾਲਤ 'ਚ ਤੱਥ ਸਾਫ਼ ਹੋ ਜਾਣਗੇ। ਤਾਂ ਫਿਰ ਤੁਸੀਂ ਬੇਦਾਗ ਹੋ ਕੇ ਆ ਜਾਓਗੇ, ਫਿਰ ਤੁਹਾਨੂੰ ਕਾਹਦਾ, ਫਿਰ ਤੁਸੀਂ ਬੜੇ ਲੀਡਰ ਬਣ ਕੇ ਆਓਗੇ ਹੋਰ। ਜੀ। ਸੋ ਇਸ ਲਈ ਪਰ ਇਹਦੇ ਵਿੱਚ ਪੰਜਾਬ ਸਰਕਾਰ ਜਿੰਨੀ ਕਾਹਲੀ ਆ ਭ੍ਰਿਸ਼ਟਾਚਾਰ ਮੁਕਾਉਣ 'ਚ, ਜਿਹੜੀ ਦਮ ਭਰਦੀ ਹੈ ਕਿ ਸਾਲ 'ਚ ਮੁਕਾਤਾ, ਇਹ ਕਈ ਵਾਰ ਹਾਸੋਹੀਣੀ ਗੱਲ ਵੀ ਲੱਗਦੀ ਆ। ਜੀ। ਬਕਾਇਦਾ ਬੱਸਾਂ ਦੇ ਮਗਰ ਬੋਰਡ ਟੰਗ ਹੋ ਗਏ ਪ੍ਰਵੀਨ ਜੀ ਕਿ 300 ਤੋਂ ਵੱਧ ਭ੍ਰਿਸ਼ਟਾਚਾਰੀ ਅਸੀਂ 1 ਸਾਲ 'ਚ ਅੰਦਰ ਦੇ ਤੇ। ਜੀ। ਅਸਲ 'ਚ ਤੁਹਾਡੇ ਧਿਆਨ 'ਚ ਹੋਣਾ, ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇੱਕ ਨੰਬਰ ਜਾਰੀ ਕੀਤਾ ਸੀ ਕਿ ਆਹ ਫੋਨ ਨੰਬਰ ਆ ਭਾਈ, ਜੇਕਰ ਕੋਈ ਤੁਹਾਡੇ ਕੋਲ ਮਾਮਲਾ ਹੈ, ਕੋਈ ਸ਼ਿਕਾਇਤ ਆ, ਕੋਈ ਘਪਲੇਬਾਜ਼ੀ ਆ, ਸਾਨੂੰ ਇਸ ਨੰਬਰ ਤੇ ਪਹੁੰਚ ਕਰੋ। ਉਹ ਨੰਬਰ ਜਾਰੀ ਕਰਨ ਦੀ ਸਾਲਗਿਰਾ ਹੈ ਜੀ। ਠੀਕ ਹੈ। ਤੇ ਉਹ ਸਾਲਗਿਰਾ ਪੂਰੀ ਹੋਣ ਤੇ ਇਸ਼ਤਿਹਾਰਬਾਜ਼ੀ ਦੇ ਵਿੱਚ ਭ੍ਰਿਸ਼ਟਾਚਾਰ ਮੁਕਾਉਣ ਦੀ ਅੱਜ ਕਵਾਇਦ ਚੱਲੀ ਹੋਈ ਆ। ਅੱਜ ਪੰਜਾਬ ਦੇ ਅੰਦਰ ਛਪਿਆ ਕੋਈ ਵੀ ਅਖਬਾਰ, ਠੀਕ ਹੈ। ਕੋਈ ਵੀ ਟੀਵੀ ਚੈਨਲ ਜਿਹੜਾ ਮਤਲਬ ਕਿ ਸਲਾਮ ਠੋਕਣ ਵਾਲਾ, ਉਹਨਾਂ ਸਾਰਿਆਂ ਦੇ ਉੱਤੇ ਅੱਜ ਇਸ਼ਤਿਹਾਰ ਨੇ ਬਕਾਇਦਾ ਤੌਰ ਤੇ ਵੱਡਾ ਕਰਕੇ, ਭ੍ਰਿਸ਼ਟਾਚਾਰ ਮੁਕਤ ਪੰਜਾਬ। ਸਰਕਾਰ ਨੇ ਨਿਭਾਇਆ ਵਾਅਦਾ, ਗ੍ਰਿਫਤਾਰੀਆਂ 300 ਤੋਂ ਜ਼ਿਆਦਾ। ਜੇਕਰ ਕੋਈ ਸਰਕਾਰੀ ਕਰਮਚਾਰੀ ਤੁਹਾਡੇ ਕੋਲੋਂ ਰਿਸ਼ਵਤ ਮੰਗਦਾ ਹੈ ਤਾਂ ਮਨਾ ਨਾ ਕਰੋ, ਇਸ ਦੀ ਬਜਾਏ ਗੱਲਬਾਤ ਨੂੰ ਰਿਕਾਰਡ ਕਰੋ ਤੇ ਵੀਡੀਓ, ਆਡੀਓ ਹੇਠਾਂ ਦਿੱਤੇ WhatsApp ਨੰਬਰ ਤੇ ਭੇਜੋ। ਮੁੱਖ ਮੰਤਰੀ ਭਗਵੰਤ ਮਾਨ ਨਿੱਜੀ ਤੌਰ ਤੇ ਇਸ ਨੰਬਰ ਦੀ ਨਿਗਰਾਨੀ ਕਰ ਰਹੇ ਹਨ। ਐਂਟੀ ਕਰਪਸ਼ਨ ਐਕਸ਼ਨ ਲਾਈਨ ਨੰਬਰ ਦਿੱਤਾ ਬਕਾਇਦਾ 9501200200। ਪੰਜਾਬ ਪਿਛਲੇ 1 ਸਾਲ ਅੰਦਰ ਪੰਜਾਬ ਵਿੱਚ 300 ਤੋਂ ਪਿਛਲੇ 1 ਸਾਲ ਅੰਦਰ ਪੰਜਾਬ ਵਿੱਚ 300 ਤੋਂ ਵੱਧ ਭ੍ਰਿਸ਼ਟਾਚਾਰੀ ਗ੍ਰਿਫਤਾਰ ਹੋ ਚੁੱਕੇ ਹਨ। ਪੰਜਾਬ ਵਿੱਚ ਰਿਸ਼ਵਤ ਮੰਗਣ ਵਾਲਿਆਂ ਦੀ ਹੁਣ ਖੈਰ ਨਹੀਂ। ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨਾਲ ਕੱਛਾਂ ਛੱਤ ਦੇ ਕੇ ਫੋਟੋ ਲਾਈ ਆ ਮਾਨ ਸਾਹਿਬ ਨੇ ਆਪਣੀ ਬੜੀ ਸਾਰੀ, ਤੇ ਥੱਲੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ, ਇਹ ਇਸ਼ਤਿਹਾਰ ਛਪਿਆ ਜੀ ਅੱਜ। ਹੁਣ ਇਹਦੇ ਵਿੱਚੋਂ ਕੋਈ ਸ਼ੱਕ ਨਹੀਂ, ਕੁਝ ਬੜਿਆਂ ਨੂੰ ਨਕੇਲ ਪਈ ਆ, ਕੁਝ ਬੜਿਆਂ ਨੂੰ ਮਤਲਬ ਕਿ ਇਹਦੇ ਕਟਹਿਰੇ 'ਚ ਲਿਆਂਦਾ, ਤੇ ਕੁਝ ਇਹਦੇ ਅੰਦਰ ਛਾਂਗੇ ਵੀ ਗਏ ਨੇ, ਤੇ ਕੁਝ ਅਧਿਕਾਰੀ ਵੀ ਸਵਾਲਾਂ ਤੇ ਰਹਿ ਗਏ ਨੇ। ਪਰ ਇੰਨਾ ਕੁਛ 300 ਨਾਲ ਭ੍ਰਿਸ਼ਟਾਚਾਰ ਮੁੱਕ ਗਿਆ ਜਾਂ ਸੱਚਮੁੱਚ ਉਹਨਾਂ ਨੂੰ ਕੋਈ ਸਜ਼ਾਵਾਂ ਹੋ ਗਈਆਂ? ਜੀ। ਇਹਦੇ ਨਾਲ ਅਗਲੇ ਬਾਹਰ ਫਿਰਦੇ ਨੇ। ਉਧਰ ਪੁਲਿਸ ਮਤਲਬ ਇਹ ਆਪਣਾ, ਹੁਣ ਇਹ ਸਰਕਾਰ ਦੇ ਵਿੱਚ ਵਿਜੇ ਸਿੰਗਲਾ ਸਾਰਿਆਂ ਨੂੰ ਯਾਦ ਹੈ। ਠੀਕ ਹੈ। ਉਹ ਵਿਜੇ ਸਿੰਗਲਾ ਨੂੰ ਆਪਣੀ ਕੁੱਛੜ 'ਚ ਬਿਠਾ ਕੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਮੇਰੇ ਕੋਲ ਮੰਨ ਗਿਆ, ਤੇ ਮੈਂ ਕਿਹਾ ਪੁਲਿਸ ਨੂੰ ਕਿ ਕਾਰਵਾਈ ਕਰੋ, ਤੇ ਅਦਾਲਤ 'ਚ ਪੁਲਿਸ ਕੁਛ ਉਹਦੇ ਖਿਲਾਫ ਤੱਥ ਨਹੀਂ ਰੱਖ ਸਕੀ। ਹੁਣ ਪੁਲਿਸ ਵਿਚਾਰੀ ਕੀ ਕਰੇ? ਪੁਲਿਸ ਤਾਂ ਬੱਗੇ ਵਾਲੇ ਮਾਮਲੇ ਜਲੂਸ ਕਢਾਇਆ ਹੀ, ਕੱਲ ਬਰੇਟੇ ਵਾਲੇ ਮਾਮਲੇ ਜਲੂਸ ਨਿਕਲ ਗਿਆ ਪੰਜਾਬ ਪੁਲਿਸ ਦਾ। ਇਹ ਪੰਜਾਬ ਸਰਕਾਰ ਦਾ, ਪੰਜਾਬ ਪੁਲਿਸ ਦਾ ਜਲੂਸ ਹੀ ਹੈ। ਹੁਣ ਕਹਿੰਦੇ ਜੀ ਉਹ ਬੰਦਾ ਉਹ ਹੈ ਹੀ ਨਹੀਂਗਾ ਜਿਹਨੂੰ ਫੜਨ ਗਏ ਸੀ। ਇੱਕ ਪਾਸੇ ਦਾ ਸਾਜ਼ਿਸ਼ ਘਟਨਾ ਫੜ ਲਿਆ ਸੀ ਬੇਅਦਬੀ, ਫੋਟੋਆਂ ਦੇ ਵਿੱਚ ਸ਼ਕਲ ਉਹੀ ਜਿਹੀ ਲੱਗਦੀ ਹੈ ਦੇਖਣ ਨੂੰ, ਨਾਂ ਵੀ ਕਹਿੰਦੇ ਉਹੀ ਹੈ ਜੀ, ਪਿਓ ਦਾ ਨਾਂ ਵੀ ਉਹੀ ਹੈ ਜੀ, ਅਤਾ ਪਤਾ ਵੀ ਉਹੀ ਹੈ ਜੀ, ਬਸ ਬੰਦਾ ਉਹ ਨਹੀਂਗਾ ਜੀ ਕਹਿੰਦੇ। ਪੰਜਾਬ ਪੁਲਿਸ ਬਰੰਗ ਮੋੜਤੀ ਅਗਲਿਆਂ ਨੇ। ਸੋ ਇਸ ਲਈ ਇਹ ਇੱਕ ਸਵਾਲ ਖੜਾ। ਪਰ ਮੈਂ ਜਦੋਂ ਲਿਸਟ ਦੇਖਦਾ, ਲਿਸਟ 'ਚ ਨਾਂ ਖਾਸੇ ਬੜੇ ਹੈਗੇ ਆ ਪ੍ਰਵੀਨ ਜੀ। ਤੁਸੀਂ ਇਹ ਦੇਖੋ ਕਿ ਭਾਰਤ ਭੂਸ਼ਣ ਆਸ਼ੂ ਕਹਿੰਦੇ ਟੈਂਡਰ ਅਲਾਟਮੈਂਟ ਘਪਲੇ 'ਚ ਜੀ, ਹੈ ਨਾ। ਇਸੇ ਤਰ੍ਹਾਂ ਸੁੰਦਰ ਸ਼ਾਮ ਅਰੋੜਾ ਰੀਅਲ estate ਵਾਲਾ ਮਾਮਲਾ ਹੈਗਾ ਜੀ, ਉਹਦਾ ਜੋ ਪਤੀ ਟਰਾਂਸਪੋਰਟ ਵਾਲਾ ਮਾਮਲਾ ਹੈਗਾ, ਹੈ ਨਾ। ਸਭ ਸਿੰਘ ਧਰਮਸੋਤ, ਹੈ ਨਾ, ਦਰਖਤਾਂ ਨੂੰ ਵੱਢਣ ਦਾ, ਕੱਟਣ ਦਾ, ਹੈ ਨਾ, ਉਹ ਖਰੀਦਣ ਦਾ, ਉਹ ਸਾਰੇ ਖਾਸੇ ਮਾਮਲੇ ਹੈਗੇ। ਫਿਰ ਸਰਟੀਫਿਕੇਟ ਵਾਲਾ ਮਾਮਲਾ ਹੈਗਾ, ਹੈ ਨਾ। ਸੋ ਫਿਰ ਇਸੇ ਤਰ੍ਹਾਂ ਕੁਸ਼ਲਦੀਪ ਢਿੱਲੋਂ, ਹੈ ਨਾ, ਇਸੇ ਤਰ੍ਹਾਂ ਜੋਗਿੰਦਰਪਾਲ ਭੂਆ, ਹੈ ਨਾ, ਸੁਰਿੰਦਰ ਕੰਬੋਜ, ਕਹਿੰਦੇ ਜੀ ਆਮ ਆਦਮੀ ਪਾਰਟੀ ਜਗਦੀਪ ਗੋਲਡੀ ਦੇ ਬਾਪੂ ਨੇ ਜੀ, ਹੈ ਨਾ। ਇਸੇ ਤਰ੍ਹਾਂ ਵਿਜੇ ਸਿੰਗਲਾ ਆਮ ਆਦਮੀ ਪਾਰਟੀ ਦੇ ਮੰਤਰੀ ਰਹੇ ਨੇ। ਇਸੇ ਤਰ੍ਹਾਂ ਕਹਿੰਦੇ ਜੀ ਆਮ ਆਦਮੀ ਪਾਰਟੀ ਦਾ ਅਮਿਤ ਰਤਨ, ਫਿਰ PCS ਅਧਿਕਾਰੀ ਨੇ ਕਈ, ਸਾਬਕਾ ਚੇਅਰਮੈਨ ਨੇ, ਇਹਨਾਂ ਸੰਜੇ ਪੋਪਲੀ IAS ਨੇ, ਇਸੇ ਤਰ੍ਹਾਂ ਜੰਗਲਾਤ ਦੇ ਪ੍ਰਵੀਨ ਕੁਮਾਰ ਹੋਰੀ ਵੀ ਨੇ ਇੱਕ, ਇਸੇ ਤਰ੍ਹਾਂ ਜੰਗਲਾਤ ਦੇ ਇੱਕ ਵਿਸ਼ਾਲ ਚੌਹਾਨ ਵੀ ਨੇ, ਅਮਿਤ ਚੌਹਾਨ ਵੀ ਨੇ। ਸੋ ਕੋਈ ਅਮਰੂਦ ਖਾ ਗਿਆ ਨਕਲੀ ਲਾ ਕੇ, ਹੈ ਨਾ, ਕੋਈ ਅਮਰੂਦਾਂ ਦੇ ਬੂਟੇ ਲਾ ਕੇ ਖਾ ਗਿਆ ਕਿਸੇ ਨੇ ਜੰਗਲਾਤ। ਸੋ ਆਹ ਲਿਸਟ ਤਾਂ ਹੈਗੀ ਆ।
ਜਿਹਦੇ ਵਿੱਚ ਖਾਸੇ ਨਾਂ ਬੋਲਦੇ ਨੇ, ਤੇ ਅਗਲੀ ਲਿਸਟ ਇੱਕ ਵੱਡੀ ਵੀ ਖੜੀ ਆ, ਜਿਹਦਾ ਫਿਕਰ ਪ੍ਰਤਾਪ ਬਾਜਵੇ ਨੂੰ ਆ ਕੇ ਸਾਡੇ ਤੱਕ ਹੱਥ ਨਾ ਆ ਜਾਵੇ, ਕਿਉਂਕਿ ਸਾਰਿਆਂ ਦੀ ਦਾਲ 'ਚ ਕਾਲਾ, ਕਈਆਂ ਤਾਂ ਦਾਲ ਹੀ ਪੂਰੀ ਕਾਲੀ ਆ। ਇਹਦੇ ਵਿੱਚ ਹੁਣ ਚਰਨਜੀਤ ਚੰਨੀ ਦਾ ਨਾਮ ਵੀ ਬੋਲੀ ਜਾਂਦਾ, ਤੇ ਉਹਦੇ ਮਗਰ ਵੀ ਵਿਜੀਲੈਂਸ ਪਈ ਹੋਈ ਆ, ਹੈ। ਇਸੇ ਤਰ੍ਹਾਂ ਸਾਬਕਾ ਡਿਪਟੀ ਸੀਐਮ ਓਪੀ ਸੋਨੀ ਦਾ ਨਾਮ ਵੀ ਬੋਲਦਾ, ਇਸੇ ਤਰ੍ਹਾਂ ਬ੍ਰਹਮ ਮਹਿੰਦਰਾ ਦਾ ਨਾਮ ਵੀ ਬੋਲਦਾ ਹੈ, ਵਿਜੇ ਸਿੰਗਲਾ ਦੇ ਮਾਮਲੇ ਵੀ ਵਿਚਾਰਧੀਨ ਨੇ, ਬਲਬੀਰ ਸਿੱਧੂ ਦੇ ਮਾਮਲੇ ਵੀ ਨੇ, ਇਸੇ ਤਰ੍ਹਾਂ ਸੰਗਤ ਸਿੰਘ ਗਿਲਜੀਆਂ ਦਾ ਵੀ ਜ਼ਿਕਰ ਹੈ, ਇਸੇ ਤਰ੍ਹਾਂ ਬਿੰਦਰਮੀਤ ਪਾੜਾ ਕਿਹੜਾ ਹੋ ਨਾ, ਉਹਦਾ ਵੀ ਮਾਮਲਾ ਹੈਗਾ। ਹਾਂ, ਇਸੇ ਤਰ੍ਹਾਂ ਕੁਲਦੀਪ ਸਿੰਘ ਬੈਦ ਦਾ ਮਾਮਲਾ ਵੀ ਹੈ ਨਾ, ਇਸੇ ਤਰ੍ਹਾਂ ਸਤਕਾਰ ਕੌਰ ਦਾ ਮਾਮਲਾ ਵੀ ਹੈਗਾ, ਤੇ ਇੱਥੋਂ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਤੇ ਉਹਦੇ ਸਲਾਹਕਾਰ ਭਤਿੰਦਰ ਚਾਹਲ ਦੇ ਉੱਤੇ ਵੀ ਨਿਸ਼ਾਨਾ ਹੈਗਾ। ਸੋ ਪਰ ਕਿੱਥੇ ਤੱਕ ਜਾਂਦੇ ਨੇ, ਕਿਹਦੇ ਤੱਕ ਜਾਂਦੇ ਨੇ, ਇਹ ਦੇਖਣ ਵਾਲੀ ਗੱਲ ਹੋਏਗੀ। ਕਹਿੰਦੇ ਜੀ ਅੱਜ ਦੇ ਦਿਨ ਇਹ ਸ਼ੁਰੂ ਕੀਤੀ ਸੀ ਮੁਹਿੰਮ, 1 ਸਾਲ ਹੋ ਗਿਆ, 1 ਸਾਲ 'ਚ ਇੰਨੀਆਂ ਪ੍ਰਾਪਤੀਆਂ। ਮੁੱਖ ਮੰਤਰੀ ਸਾਹਿਬ ਨੇ ਖੁਦ ਆਪਣੀ ਵੀਡੀਓ ਜਾਰੀ ਕਰਕੇ ਦਮ ਭਰਿਆ ਕਿ ਅਸੀਂ ਭ੍ਰਿਸ਼ਟਾਚਾਰ ਮੁਕਤ ਕਰਨ ਦਾ ਵਾਅਦਾ ਕੀਤਾ ਸੀ, ਕਿਉਂਕਿ ਅਸੀਂ ਇਸੇ ਲਹਿਰ 'ਚੋਂ ਜਨਮੇ ਆ। ਇਸ ਲਈ ਅੱਜ 1 ਸਾਲ ਪੂਰਾ ਹੋ ਗਿਆ, ਤੇ ਦੇਖੋ ਅਸੀਂ ਪੰਜਾਬ 'ਚੋਂ ਭ੍ਰਿਸ਼ਟਾਚਾਰ ਕਿਵੇਂ ਮੁਕਾਇਆ, 300 ਬੰਦੇ ਅੰਦਰ ਦਿੱਤੇ ਆ, ਤੇ ਜਿਨ੍ਹਾਂ ਦਾ ਜ਼ਿਕਰ ਹੈ ਇਹਨਾਂ 'ਚੋਂ 80% ਜ਼ਮਾਨਤਾਂ ਦੇ ਬਾਹਰ ਫਿਰਦੇ ਨੇ ਹੁਣ। ਜੀ